ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਪਡੇਟ ਅਮਰੀਕਾ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਖਬਰਾਂ ਦੇ ਇਸ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਡ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਬਿੰਦਰ ਢਾਲੀਵਾਲ ਜੀ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਦੇ ਵੱਲ ਵੱਧਦੇ ਹਾਂ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਸਾਬਕਾ FBI ਡਾਇਰੈਕਟਰ ਜੇਮਸ ਕੌਮੀ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਰਸ਼ੀਅਨ ਇਨਵੈਸਟੀਗੇਸ਼ਨ, ਰਾਸ਼ਟਰਪਤੀ ਟਰੰਪ ਦੇ ਨਾਲ ਗੱਲਬਾਤ ਨੂੰ ਲੈ ਕੇ ਗਵਾਹੀ ਦਿੱਤੀ। ਮਿਸ਼ੀਗਨ ਦੇ ਹੇਠਲੇ ਸਦਨ ਨੇ ਕੰਸੀਲਡ ਪਿਸਟਲ ਨੂੰ ਬਗੈਰ ਲਾਇਸੈਂਸ ਕੈਰੀ ਕਰਨ ਦਾ ਬਿੱਲ ਪਾਸ ਕੀਤਾ। ਵਰਾਈਜ਼ਨ ਨੇ ਅੱਜ ਅਧਿਕਾਰਤ ਤੌਰ ਤੇ ਯਾਹੂ ਨੂੰ ਖਰੀਦਿਆ। 2100 ਲੇ-ਆਫ ਕਰਨ ਦਾ ਫੈਸਲਾ। UK ਦੇ ਇਲੈਕਸ਼ਨ ਦੇ ਰਿਜ਼ਲਟ ਆਉਣੇ ਸ਼ੁਰੂ। ਹੰਗ ਪਾਰਲੀਮੈਂਟ ਦੇ ਅਸਾਰ। ਲੇਬਰ ਪਾਰਟੀ ਲੀਡ ਵਿੱਚ। ਤੇ ਹੁਣ ਖਬਰਾਂ ਦਾ ਵਿਸਥਾਰ। ਅੱਜ ਸਾਬਕਾ FBI ਦੇ ਡਾਇਰੈਕਟਰ ਜੇਮਸ ਕੌਮੀ ਨੇ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਗਵਾਹੀ ਦਿੱਤੀ, ਟੈਸਟੀਫਾਈ ਕੀਤਾ। ਜੇਮਸ ਕੌਮੀ ਦੀ ਪਹਿਲਾਂ ਹੀ ਪ੍ਰੀਪੇਅਰਡ ਸਟੇਟਮੈਂਟ ਨੇ ਟੈਸਟੀਫਾਈ ਕਰਨ ਤੋਂ ਪਹਿਲਾਂ ਭੁਚਾਲ ਲਿਆ ਦਿੱਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਬਾਰੇ ਝੂਠ ਬੋਲਿਆ ਆ। ਇਸ ਟੈਸਟੀਮੋਨੀ ਨੂੰ ਸੁਣਨ ਅਤੇ ਦੇਖਣ ਦੇ ਲਈ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਇੱਥੋਂ ਤੱਕ ਦੱਸਿਆ ਜਾਂਦਾ ਆ ਵੀ ਲੋਕਾਂ ਨੇ ਸਵੇਰੇ 4:15 ਵਜੇ ਹੀ ਸੈਨੇਟ ਹਾਰਟ ਆਫਿਸ ਬਿਲਡਿੰਗ ਦੇ ਬਾਹਰ ਲਾਈਨਾਂ ਲਗਾ ਕੇ ਖੜ ਗਏ ਸੀ ਤਾਂ ਜੋ ਅੰਦਰ ਉਹਨਾਂ ਨੂੰ ਸੀਟ ਮਿਲ ਸਕੇ। ਜੇ ਆਪਾਂ ਉਹਨਾਂ ਦੀ ਇਸ ਟੈਸਟੀਮੋਨੀ ਦੇ ਉੱਤੇ ਨਜ਼ਰ ਘੁਮਾਈਏ ਤਾਂ ਉਹਨਾਂ ਦੇ ਓਪਨਿੰਗ ਰਿਮਾਰਕ ਦੇ ਵਿੱਚ ਇਹ ਆਖਿਆ ਵੀ ਉਹ ਮੰਨਦੇ ਨੇ ਵੀ ਰਾਸ਼ਟਰਪਤੀ ਟਰੰਪ ਨੇ ਉਦੋਂ ਬਿਲਕੁਲ ਸੱਚ ਨਹੀਂ ਬੋਲਿਆ, ਜਦ ਉਹਨਾਂ ਨੇ ਕਿਹਾ ਵੀ FBI ਦੇ ਡਾਇਰੈਕਟਰ ਜੇਮਸ ਕੌਮੀ ਨੂੰ ਇਸ ਲਈ ਅਹੁਦੇ ਤੋਂ ਲਾਇਆ ਜਾ ਰਿਹਾ ਆ ਕਿਉਂਕਿ FBI ਉਸ ਮੌਕੇ ਬੁਰੀ ਲੀਡਰਸ਼ਿਪ ਦੇ ਵਿੱਚ ਆ ਅਤੇ ਅਵਿਵਸਥਾ ਦਾ ਸ਼ਿਕਾਰ ਆ। ਉਹਨਾਂ ਨੇ ਕਿਹਾ ਵੀ ਇਹ ਕੋਰਾ ਝੂਠ ਆ ਅਤੇ ਨਾਲ ਇਹ ਵੀ ਆਖਿਆ ਵੀ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਡੀਫੇਮ ਕਰਨਾ ਚਾਹੁੰਦੇ ਨੇ, ਇਹੀ ਨਹੀਂ ਵੀ ਉਹ FBI ਨੂੰ ਮਾੜਾ ਨਾਮ ਦੇ ਰਹੇ ਨੇ। ਉਹਨਾਂ ਨੇ ਆਪਣੀ ਟੈਸਟੀਮੋਨੀ ਦੇ ਵਿੱਚ ਆਖਿਆ ਵੀ ਉਹ ਬਹੁਤ ਕਨਫਿਊਜ਼ ਰਹੇ ਜਦ ਉਹਨਾਂ ਨੇ ਟੈਲੀਵਿਜ਼ਨ ਦੇ ਉੱਤੇ ਦੇਖਿਆ ਵੀ ਉਹਨਾਂ ਨੂੰ ਇਸ ਕਰਕੇ ਰਸ਼ੀਅਨ ਇਨਵੈਸਟੀਗੇਸ਼ਨ ਤੋਂ ਲਾਇਆ ਜਾ ਰਿਹਾ ਆ, FBI ਤੋਂ ਲਾਇਆ ਜਾ ਰਿਹਾ ਆ ਵੀ ਉਹ ਵਧੀਆ ਕੰਮ ਨਹੀਂ ਕਰ ਰਹੇ, ਜਦ ਕਿ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਕਈ ਵਾਰ ਇਹ ਕਿਹਾ ਵੀ ਉਹ ਵਧੀਆ ਕੰਮ ਕਰ ਰਹੇ ਨੇ। ਉਹਨਾਂ ਨੇ ਆਪਣੀ ਇਸ ਗਵਾਹੀ ਦੇ ਵਿੱਚ ਆਖਿਆ ਵੀ ਜਦ ਉਹ ਰਾਸ਼ਟਰਪਤੀ ਟਰੰਪ ਨੂੰ ਉਸ ਟਾਈਮ ਦੇ ਉੱਤੇ ਅਜੇ ਸਹੁੰ ਨਹੀਂ ਸੀ ਚੱਕੀ, ਉਹਨਾਂ ਨੇ ਜਦੋਂ ਟਰੰਪ ਟਾਵਰ ਦੇ ਵਿੱਚ ਨਿਊਯਾਰਕ 'ਚ ਮਿਲੇ ਸੀ ਤਾਂ ਉਹਨਾਂ ਨੂੰ ਏਦਾਂ ਲੱਗਾ ਸੀ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੀਟਿੰਗ ਦੇ ਬਾਰੇ ਝੂਠ ਬੋਲ ਸਕਦੇ ਨੇ, ਇਸ ਲਈ ਉਹਨਾਂ ਨੇ ਮੈਮੋਜ਼ ਲਿਖ ਲਏ। ਜੇਮਸ ਕੌਮੀ ਨੂੰ ਕਈ ਵਾਰ ਪੁੱਛਿਆ ਗਿਆ ਵੀ ਕੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ FBI ਦੀ ਜਾਂਚ ਜੋ ਕਿ ਰਾਸ਼ਟਰਪਤੀ ਟਰੰਪ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਫਲਿਨ ਦੇ ਉੱਤੇ ਚੱਲ ਰਹੀ ਆ ਰਸ਼ੀਆ ਦੇ ਸੰਬੰਧਾਂ ਨੂੰ ਲੈ ਕੇ, ਕੀ ਉਹ ਜਾਂਚ ਰੋਕਣ ਦੀ ਗੱਲ ਅਬਸਟਰਕਸ਼ਨ ਆਫ ਜਸਟਿਸ ਦੇ ਹੇਠਾਂ ਆਉਂਦੀ ਆ, ਤਾਂ ਉਸ ਉੱਤੇ ਜੇਮਸ ਕੌਮੀ ਨੇ ਜਵਾਬ ਦਿੱਤਾ ਵੀ ਇਸ ਚੀਜ਼ ਦੀ ਪਰਖ ਕਰਨੀ ਸਪੈਸ਼ਲ ਕਾਉਂਸਲ ਰਾਬਰਟ ਮਿਊਲਰ ਦਾ ਕੰਮ ਆ ਤੇ ਉਹੀ ਜਾਂਚ ਤੋਂ ਬਾਅਦ ਚ ਅਸਲ ਚ ਦੱਸ ਸਕਦੇ ਨੇ ਕਿ ਰਾਸ਼ਟਰਪਤੀ ਟਰੰਪ ਨੇ ਨਿਆਂ ਕਰਨ ਦੇ ਵਿੱਚ ਰੁਕਾਵਟ ਡਾਹੀ ਆ ਜਾਂ ਨਹੀਂ। ਇੱਥੇ ਜੇਮਸ ਕੌਮੀ ਨੇ ਇਹ ਵੀ ਕਿਹਾ ਵੀ ਉਹ ਰਾਸ਼ਟਰਪਤੀ ਟਰੰਪ ਦੇ ਉਹਨਾਂ ਸ਼ਬਦਾਂ ਨੂੰ ਡਾਇਰੈਕਸ਼ਨ ਦੇ ਵਜੋਂ ਦੇਖਦੇ ਆ ਜਿਸ ਦੇ ਵਿੱਚ ਉਹਨਾਂ
ਉਹਨਾਂ ਨੇ ਇਹ ਆਖਿਆ ਵੀ ਮਾਈਕਲ ਫਲਿਨ ਦੇ ਖਿਲਾਫ ਇਨਵੈਸਟੀਗੇਸ਼ਨ ਆ ਉਸ ਨੂੰ ਡ੍ਰੌਪ ਕੀਤਾ ਜਾਵੇ। ਕਹਿੰਦੇ ਉਸ ਵੇਲੇ ਉਹਨਾਂ ਨੂੰ ਸਭ ਤੋਂ ਵੱਧ ਸ਼ੱਕ ਹੋਇਆ ਜਦ ਓਵਲ ਆਫਿਸ ਦੇ ਵਿੱਚ ਉਹ ਰਾਸ਼ਟਰਪਤੀ ਟਰੰਪ ਨੂੰ ਮਿਲਣ ਗਏ ਤੇ ਉਹਨਾਂ ਨੇ ਉੱਥੇ ਮੌਜੂਦ ਅਟਾਰਨੀ ਜਨਰਲ ਅਤੇ ਬਾਕੀ ਸਟਾਫ ਨੂੰ ਉੱਥੋਂ ਚਲੇ ਜਾਣ ਨੂੰ ਕਿਹਾ ਅਤੇ ਬਾਅਦ ਦੇ ਵਿੱਚ ਆਖਿਆ ਵੀ ਮਾਈਕਲ ਫਲਿਨ ਇੱਕ ਚੰਗਾ ਬੰਦਾ ਆ ਤੇ ਇਸ ਇਨਵੈਸਟੀਗੇਸ਼ਨ ਨੂੰ ਜਾਣ ਦਿਓ, ਲੈਟ ਦਿਸ ਗੋ। ਉਹਨਾਂ ਨੇ ਆਪਣੀ ਇਸ ਗਵਾਹੀ ਦੇ ਵਿੱਚ ਇਹ ਵੀ ਸ਼ੱਕ ਜ਼ਾਹਰ ਕੀਤਾ ਵੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਇਸੇ ਕਰਕੇ FBI ਦੇ ਅਹੁਦੇ ਤੋਂ ਫਾਇਰ ਕੀਤਾ ਆ ਤਾਂ ਜੋ FBI ਜੋ ਜਾਂਚ ਕਰ ਰਹੀ ਆ ਰਸ਼ੀਅਨ ਮੈਡਲਿੰਗ ਦੇ ਉੱਤੇ ਵੀ ਉਹਨਾਂ ਨੇ ਕੀ 2016 ਦੀਆਂ ਚੋਣਾਂ ਦੇ ਵਿੱਚ ਕੋਈ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ ਆ, ਉਸ ਜਾਂਚ ਦੇ ਉੱਤੇ ਰੋਕ ਲਾਈ ਜਾ ਸਕੇ ਜਾਂ ਉਸ ਵਿੱਚ ਕੋਈ ਰੁਕਾਵਟ ਡਾਹੀ ਜਾ ਸਕੇ। ਇਸ ਉਪਰੰਤ ਜੇਮਸ ਕੌਮੀ ਨੇ ਆਖਿਆ ਵੀ ਜਦ ਰਾਸ਼ਟਰਪਤੀ ਨੇ ਇੱਕ ਟਵੀਟ ਕੀਤਾ ਵੀ ਉਹਨਾਂ ਦੀਆਂ ਕਨਵਰਸੇਸ਼ਨਸ ਦੀਆਂ ਜਿਹੜੀਆਂ ਟੇਪਸ ਨਾ ਕਿਤੇ ਨਿਕਲ ਆਉਣ, ਉਸ ਦੇ ਜਵਾਬ ਵਿੱਚ ਜੇਮਸ ਕੌਮੀ ਨੇ ਆਖਿਆ ਵੀ ਉਮੀਦ ਕਰਦੇ ਨੇ ਵੀ ਉਹ ਟੇਪਸ ਜ਼ਰੂਰ ਹੋਣ ਤਾਂ ਜੋ ਉਹ ਜਿਹੜੀ ਪ੍ਰਾਈਵੇਟ ਕਨਵਰਸੇਸ਼ਨ ਹੋਈ ਆ ਉਹਨਾਂ ਦੀ ਉਹ ਸਾਰਿਆਂ ਦੇ ਸਾਹਮਣੇ ਵੀ ਆ ਸਕੇ। ਜੇਮਸ ਕੌਮੀ ਨੇ ਆਖਿਆ ਵੀ ਉਹ ਟਵੀਟ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਰਾਤ ਭਰ ਨੀਂਦ ਨਹੀਂ ਆਈ ਤਾਂ ਉਹਨਾਂ ਨੇ ਤਾਂ ਹੀ ਆਪਣੀਆਂ ਮੈਮੋਜ਼ ਦੀਆਂ ਕਾਪੀਜ਼ ਆ ਉਹ ਪ੍ਰੈਸ ਤੱਕ ਪਹੁੰਚਾਈਆਂ। ਉਹਨਾਂ ਨੇ ਆਖਿਆ ਵੀ ਉਹ ਖੁਦ ਇਹ ਮੈਮੋਜ਼ ਪੱਤਰਕਾਰਾਂ ਤੱਕ ਨਹੀਂ ਸੀ ਪਹੁੰਚਾਉਣਾ ਚਾਹੁੰਦੇ, ਇਸ ਲਈ ਉਹਨਾਂ ਨੇ ਆਪਣੇ ਇੱਕ ਮਿੱਤਰ ਦਾ ਸਹਾਰਾ ਲਿਆ। ਇਸ ਟੈਸਟੀਮੋਨੀ ਤੋਂ ਬਾਅਦ ਚ ਰਾਸ਼ਟਰਪਤੀ ਟਰੰਪ ਦੇ ਲਾਇਰ ਮਾਰਕ ਕੈਜ਼ੋਵਿਟਸ ਨੇ ਆਖਿਆ ਵੀ ਜੇਮਸ ਕੌਮੀ ਖੁਦ ਇਸ ਚੀਜ਼ ਨੂੰ ਮੰਨਦੇ ਨੇ ਵੀ ਉਹਨਾਂ ਨੇ ਇਕੱਲਿਆਂ ਸੋਚਦੇ ਹੋਏ ਬਗੈਰ ਕਿਸੇ ਹੋਰ ਦਬਾਅ ਤੋਂ ਰਾਸ਼ਟਰਪਤੀ ਦੇ ਨਾਲ ਹੋਈ ਪ੍ਰਾਈਵੇਟ ਕਮਿਊਨੀਕੇਸ਼ਨ ਆ ਉਸ ਨੂੰ ਪ੍ਰੈਸ ਦੇ ਸਾਹਮਣੇ ਉਜਾਗਰ ਕੀਤਾ ਆ। ਤੇ ਇਸ ਵਿੱਚ ਰਾਸ਼ਟਰਪਤੀ ਟਰੰਪ ਦੇ ਲਾਇਰ ਨੇ ਇਹ ਵੀ ਦਾਅਵਾ ਕੀਤਾ ਵੀ ਜੇਮਸ ਕੌਮੀ ਦੀ ਮੈਮੋਜ਼ ਲੀਕ ਹੋਣ ਤੋਂ ਬਾਅਦ ਦੇ ਵਿੱਚ ਹੀ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ ਸੀ। ਜੇ ਇਸ ਟਾਈਮਲਾਈਨ ਦੇ ਉੱਤੇ ਨਜ਼ਰ ਮਾਰੀਏ ਤਾਂ ਇੱਥੇ ਟਰੰਪ ਦੇ ਲਾਇਰ ਝੂਠੇ ਨਜ਼ਰ ਆਉਂਦੇ ਨੇ। 12 ਮਈ ਨੂੰ ਰਾਸ਼ਟਰਪਤੀ ਟਰੰਪ ਨੇ ਇਹ ਟਵੀਟ ਕੀਤਾ ਸੀ ਵੀ ਜੇਮਸ ਕੌਮੀ ਇਹ ਉਮੀਦ ਕਰਨ ਵੀ ਉਹਨਾਂ ਦੀਆਂ ਕਨਵਰਸੇਸ਼ਨ ਦੀਆਂ ਟੇਪਸ ਨਾ ਮੌਜੂਦ ਹੋਣ ਇਸ ਤੋਂ ਪਹਿਲਾਂ ਕਿ ਉਹ ਕੋਈ ਆਪਣੀ ਗੱਲ ਪ੍ਰੈਸ ਵਿੱਚ ਲੀਕ ਕਰਨ। ਇਸ ਟਵੀਟ ਤੋਂ ਬਾਅਦ ਦੇ ਵਿੱਚ 16 ਮਈ ਨੂੰ ਟਾਈਮਜ਼ ਅਖਬਾਰ ਦੇ ਵਿੱਚ ਜੇਮਸ ਕੌਮੀ ਦੇ ਉਸ ਮੈਮੋਜ਼ ਦੇ ਬਾਰੇ ਗੱਲਬਾਤ ਸਾਹਮਣੇ ਆਈ ਸੀ। ਜੇਮਸ ਕੌਮੀ ਨੇ ਇਸ ਚੀਜ਼ ਬਾਰੇ ਵੀ ਚਰਚਾ ਕੀਤੀ ਵੀ ਰਾਸ਼ਟਰਪਤੀ ਟਰੰਪ ਪਰਸਨਲੀ ਇਨਵੈਸਟੀਗੇਸ਼ਨ ਜਾਂਚ ਦੇ ਹੇਠਾਂ ਸੀਗੇ ਜਾਂ ਨਹੀਂ। ਉਸ ਉੱਤੇ ਉਹਨਾਂ ਨੇ ਆਖਿਆ ਵੀ ਰਾਸ਼ਟਰਪਤੀ ਟਰੰਪ ਨਿੱਜੀ ਤੌਰ ਦੇ ਉੱਤੇ ਜਾਂਚ ਵਿੱਚ ਤਾਂ ਨਹੀਂ ਸਨ, ਪਰ ਜਿਸ ਤਰੀਕੇ ਦਾ ਰਾਸ਼ਟਰਪਤੀ ਟਰੰਪ ਦਾ ਵਤੀਰਾ ਰਿਹਾ ਆ ਉਹ ਰਸ਼ੀਅਨ ਇਨਵੈਸਟੀਗੇਸ਼ਨ ਦੇ ਦਾਇਰੇ ਦੇ ਹੇਠਾਂ ਆਉਂਦਾ ਆ। ਇਸੇ ਕਰਕੇ ਉਹ ਹਮੇਸ਼ਾ ਹਿਚਕਿਚਾਹਟ ਰੱਖਦੇ ਸੀ ਵੀ ਰਾਸ਼ਟਰਪਤੀ ਨੂੰ ਇਹ ਸਾਫ਼ ਤਰੀਕੇ ਤੇ ਕਹਿ ਸਕਣ ਵੀ ਉਹ ਇਨਵੈਸਟੀਗੇਸ਼ਨ ਦੇ ਹੇਠਾਂ ਨਹੀਂ ਆ, ਪਰ ਉਹਨਾਂ ਨੇ ਇਹ ਕਹਿ ਦਿੱਤਾ ਵੀ ਇਸ ਚੀਜ਼ ਦਾ ਫੈਸਲਾ ਹੁਣ ਸਪੈਸ਼ਲ ਕਾਉਂਸਲ ਜੋ ਕਿ ਡਿਪਟੀ ਅਟਾਰਨੀ ਜਨਰਲ ਵੱਲੋਂ ਲਾਏ ਗਏ ਨੇ ਉਹੀ ਲੈਣਗੇ। ਜੇਮਸ ਕੌਮੀ ਦੀ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਮੋਹਰੇ ਦਿੱਤੀ ਹੋਈ ਇਸ ਗਵਾਹੀ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਤੱਤੇ ਪਾਣੀ ਦੇ ਵਿੱਚ ਆ ਸਕਦੇ ਨੇ। ਉਹਨਾਂ ਦੀ ਕਾਰਜਸ਼ਾਲੀ ਦੇ ਉੱਤੇ ਵੀ ਕਈ ਤਰੀਕੇ ਦੇ ਸਵਾਲ ਉੱਠਣਗੇ। obstruction of justice ਦੇ ਸਵਾਲ ਵੀ ਇਸ ਦੇ ਮੋਹਰੇ ਆ ਰਹੇ ਨੇ, ਪਰ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਵੱਡੇ ਸਵਾਲ ਨੇ ਵੀ ਇਸ ਪੂਰੀ ਇਨਫੋਰਮੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਉਹ ਪ੍ਰੋਸੈਸ ਕਰਨਗੇ ਅਤੇ ਕੀ ਇਸ ਉੱਤੇ ਆਖਣਗੇ, ਕਿਉਂਕਿ ਇਹ ਵੀ ਜੇਮਸ ਕੌਮੀ ਨੂੰ ਪੁੱਛਿਆ ਗਿਆ ਵੀ ਅਸੀਂ ਕੀ ਮੰਨੀਏ ਵੀ ਕੀ ਤੁਸੀਂ ਸੱਚ ਬੋਲ ਰਹੇ ਹੋ ਕਿ ਰਾਸ਼ਟਰਪਤੀ ਟਰੰਪ ਸੱਚ ਬੋਲ ਰਹੇ ਨੇ। ਇਸ ਉੱਤੇ ਜੇਮਸ ਕੌਮੀ ਨੇ ਤਾਂ ਉਦਾਂ ਇਹੀ ਕਿਹਾ ਵੀ ਮੈਂ ਆਪਣੇ ਵੱਲੋਂ ਸਭ ਕੁਝ ਸੱਚ ਹੀ ਦੱਸਿਆ ਆ ਤੇ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ। ਪਰ ਜਦ ਇਹੀ ਸਵਾਲ ਰਾਸ਼ਟਰਪਤੀ ਟਰੰਪ ਦੇ ਡਿਪਟੀ ਪ੍ਰੈਸ ਸਕੱਤਰ ਸੈਂਡਰਾ ਹਕਬੀ ਨੂੰ ਪੁੱਛਿਆ ਗਿਆ ਵੀ ਕੀ ਰਾਸ਼ਟਰਪਤੀ ਟਰੰਪ ਲਾਇਰ ਨੇ ਤਾਂ ਉਸ ਉੱਤੇ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਰਾਸ਼ਟਰਪਤੀ ਟਰੰਪ ਬਿਲਕੁਲ ਵੀ ਝੂਠ ਨਹੀਂ ਬੋਲ ਰਹੇ, ਪਰ ਉਹਨਾਂ ਨੇ ਜੇਮਸ ਕੌਮੀ ਦੇ ਨਾਲ ਸੰਬੰਧਿਤ ਹੋਰ ਕਿਸੇ ਵੀ ਸਵਾਲ ਦੇ ਜਵਾਬ ਦੇਣ ਤੋਂ ਮਨਾ ਕਰ ਦਿੱਤਾ। ਆਉਣ ਵਾਲਾ ਸਮਾਂ ਰਾਸ਼ਟਰਪਤੀ ਟਰੰਪ, ਉਹਨਾਂ ਦੇ ਪ੍ਰਸ਼ਾਸਨ, ਜੇਮਸ ਕੌਮੀ ਇਹਨਾਂ ਸਾਰਿਆਂ ਦੇ ਲਈ ਕਾਫੀ ਸੰਵੇਦਨਸ਼ੀਲ ਆ। ਇਸ ਵਿੱਚੋਂ ਕੌਣ ਸੱਚਾ ਅਤੇ ਕੌਣ ਝੂਠਾ ਸਾਬਤ ਹੋਵੇਗਾ ਇਹ ਹੁਣ ਸਮਾਂ ਹੀ ਦੱਸੇਗਾ। ਮਿਸ਼ੀਗਨ ਸੂਬੇ ਦੇ ਸਦਨ ਨੇ ਅੱਜ ਇੱਕ ਨਵਾਂ ਬਿੱਲ ਪਾਸ ਕੀਤਾ ਜਿਸ ਵਿੱਚ ਕੰਸੀਲਡ ਪਿਸਟਲ ਕੈਰੀ ਕਰਨ ਦੀ ਹੁਣ ਲਾਇਸੈਂਸ ਦੀ ਜ਼ਰੂਰਤ ਨਹੀਂ ਰਹੇਗੀ। ਹਾਊਸ ਬਿੱਲ 1416 ਤੋਂ 1419 ਤੱਕ ਇਹ ਰਿਕੁਆਇਰਮੈਂਟ ਕੱਢ ਦਿੱਤੀ ਗਈ ਹੈ ਵੀ ਮਿਸ਼ੀਗਨ ਦੇ ਨਿਵਾਸੀ ਉਹਨਾਂ ਨੂੰ ਹੁਣ ਕੰਸੀਲ ਵੈਪਨ ਦੇ ਲਈ ਲਾਇਸੈਂਸ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਜਿਨ੍ਹਾਂ ਲੋਕਾਂ ਨੂੰ ਫਾਇਰਆਰਮ ਰੱਖਣ ਤੋਂ ਬੈਨ ਕੀਤਾ ਹੋਇਆ ਆ ਉਹ ਬੈਨ ਜਾਰੀ ਰਹੇਗਾ। ਇਸ ਬਿੱਲ ਦੇ ਤਹਿਤ ਕਈ ਕੇਸਾਂ ਦੇ
ਵਿੱਚ ਪਿਸਟਲ ਕੈਰੀ ਕਰਨ ਵੇਲੇ ਜੇ ਤੁਹਾਡੇ ਕੋਲ ਪ੍ਰੋਪਰ ਆਇਡੈਂਟੀਫਿਕੇਸ਼ਨ ਨਹੀਂ ਹੈ ਤਾਂ ਉਸ ਕੇਸ 'ਚ ਪੈਨਲਟੀਆਂ ਨੂੰ ਵੀ ਘਟਾਇਆ ਗਿਆ ਆ। ਮਿਸ਼ੀਗਨ ਦੇ ਇਲਾਕੇ ਮੈਂਟਨ ਦੀ ਰਿਪਰੈਜ਼ੈਂਟੇਟਿਵ ਮਿਸ਼ੇਲ ਹੁਇੰਟੈਂਗਾ ਨੇ ਆਖਿਆ ਵੀ ਸੈਕੰਡ ਅਮੈਂਡਮੈਂਟ ਦੇ ਤਹਿਤ ਹਰ ਇੱਕ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਆ ਤੇ ਉਹ ਲੋਕ ਜੋ ਕਿ ਲੀਗਲੀ ਹਥਿਆਰ ਕੈਰੀ ਕਰ ਸਕਦੇ ਨੇ ਉਹਨਾਂ ਨੂੰ ਇਸ ਬਿਊਰੋਕ੍ਰੇਸੀ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਰਹੇਗੀ। ਤਾਂ ਹੀ ਆਪਾਂ ਇਹ ਬਿੱਲ ਲਿਆਂਦਾ ਆ। ਇਸ ਬਿੱਲ ਨੂੰ ਸਦਨ ਨੇ 49 ਦੇ ਮੁਕਾਬਲੇ 59 ਵੋਟਾਂ ਨਾਲ ਪਾਸ ਕੀਤਾ। ਇਸ ਬਿੱਲ ਦਾ ਵਿਰੋਧ ਡੈਮੋਕ੍ਰੇਟਸ ਨੇ ਕੀਤਾ ਪਰ ਕਈ ਰਿਪਬਲਿਕਨਸ ਨੇ ਵੀ ਇਹਨਾਂ ਡੈਮੋਕ੍ਰੇਟਸ ਦਾ ਸਾਥ ਦਿੱਤਾ। ਹਾਊਸ ਬਿੱਲ 4417 48 ਦੇ ਮੁਕਾਬਲੇ 60 ਵੋਟਾਂ ਨਾਲ ਪਾਸ ਹੋਇਆ। ਇਸੇ ਤਰ੍ਹਾਂ ਹਾਊਸ ਬਿੱਲ 4418 49 ਦੇ ਮੁਕਾਬਲੇ 59 ਵੋਟਾਂ ਨਾਲ ਪਾਸ ਹੋਇਆ ਅਤੇ ਹਾਊਸ ਬਿੱਲ 4419 47 ਦੇ ਮੁਕਾਬਲੇ 61 ਵੋਟਾਂ ਨਾਲ ਪਾਸ ਹੋਇਆ। ਇਹਨਾਂ ਸਾਰੇ ਬਿੱਲਸ ਨੂੰ ਹੁਣ ਸੈਨੇਟ ਦੇ ਵਿੱਚ ਵੀ ਮਨਜ਼ੂਰੀ ਲੈਣੀ ਪਵੇਗੀ, ਪਾਸ ਹੋਣਾ ਪਵੇਗਾ ਅਤੇ ਉਸ ਉਪਰੰਤ ਗਵਰਨਰ ਰਿਕ ਸ਼ਨਾਈਡਰ ਦੇ ਹਸਤਾਖਰ ਹੋਣ ਤੋਂ ਬਾਅਦ 'ਚ ਹੀ ਇਹ ਲਾਅ ਬਣੇਗਾ। ਵਰਾਈਜ਼ਨ ਨੇ ਕੁਝ ਸਮਾਂ ਪਹਿਲਾਂ ਯਾਹੂ ਨੂੰ ਖਰੀਦ ਲਿਆ ਸੀ ਅਤੇ ਅੱਜ ਵਰਾਈਜ਼ਨ ਨੇ ਇਹ ਫੈਸਲਾ ਲਿਆ ਵੀ ਯਾਹੂ ਦੇ ਵਿੱਚੋਂ ਆ ਰਹੇ 2100 ਜਾਣਿਆਂ ਦੀਆਂ ਜੌਬਾਂ ਆ ਉਹ ਕੱਟ ਦਿੱਤੀਆਂ ਜਾਣਗੀਆਂ। ਵੀਰਵਾਰ ਨੂੰ ਯਾਹੂ ਦੇ ਸ਼ੇਅਰ ਹੋਲਡਰਸ ਨੇ ਯਾਹੂ ਦੇ ਕੀ ਬਿਜ਼ਨੈਸਿਸ ਨੂੰ $4.5 ਬਿਲੀਅਨ ਦੇ ਵਿੱਚ ਵਰਾਈਜ਼ਨ ਨੂੰ ਪੱਕੇ ਤੌਰ ਤੇ ਵੇਚ ਦਿੱਤਾ। ਯਾਹੂ ਦੇ ਇਸ ਮੌਕੇ ਕੁੱਲ 14,000 EMPLOYE ਨੇ ਤੇ ਉਹਨਾਂ ਵਿੱਚੋਂ 15% ਲੋਕਾਂ ਨੂੰ ਪਿੰਕ ਸਲਿੱਪ ਦਿੱਤੀ ਜਾਵੇਗੀ। ਯਾਹੂ ਕੰਪਨੀ ਪਿਛਲੇ ਲੰਮੇ ਸਮੇਂ ਤੋਂ ਕਾਫੀ ਘਾਟੇ ਵਿੱਚ ਚੱਲ ਰਹੀ ਆ। ਬਾਰ-ਬਾਰ CEO ਬਦਲਣ ਤੋਂ ਬਾਅਦ ਦੇ ਵਿੱਚ ਵੀ ਯਾਹੂ ਨੇ ਕਦੀ ਜ਼ੋਰ ਨਹੀਂ ਫੜਿਆ ਅਤੇ ਹੁਣ $4.5 ਬਿਲੀਅਨ ਦੇ ਵਿੱਚ ਵਰਾਈਜ਼ਨ ਨੇ ਯਾਹੂ ਨੂੰ ਖਰੀਦ ਲਿਆ ਆ। ਯੂਨਾਈਟਿਡ ਕਿੰਗਡਮ ਦੇ ਵਿੱਚ ਜਨਰਲ ਇਲੈਕਸ਼ਨਸ ਨਿਬੜ ਚੁੱਕੀਆਂ ਹਨ ਅਤੇ ਇਸ ਮੌਕੇ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਚੁੱਕੇ ਹਨ। ਜਿਸ ਮੌਕੇ ਆਪਾਂ ਇਹ ਖਬਰਾਂ ਦਾ ਬੁਲੇਟਿਨ ਕਰ ਰਹੇ ਹਾਂ, ਇੱਕ ਵੱਡੇ ਉਲਟਫੇਰ ਦੇ ਅੰਦੇਸ਼ੇ ਲੱਗ ਰਹੇ ਨੇ। ਕੰਜ਼ਰਵੇਟਿਵ ਟੌਰੀ ਪਾਰਟੀ ਇਸ ਮੌਕੇ ਸਰਕਾਰ ਦੇ ਵਿੱਚ ਸੀਗੀ ਜਿਨ੍ਹਾਂ ਨੇ ਸਰਕਾਰ ਭੰਗ ਕਰਕੇ ਦੁਬਾਰਾ ਜਨਰਲ ਇਲੈਕਸ਼ਨ ਕਰਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਹੁਣ ਆ ਰਹੇ ਨਤੀਜਿਆਂ ਦੇ ਵਿੱਚ ਉਹਨਾਂ ਦੀ ਮੁੱਖ ਵਿਰੋਧੀ ਪਾਰਟੀ ਲੇਬਰ ਪਾਰਟੀ ਉਹ ਲੀਡ ਦੇ ਵਿੱਚ ਚੱਲ ਰਹੀ ਆ। ਇਸ ਮੌਕੇ ਲੇਬਰ ਪਾਰਟੀ 150 ਸੀਟਾਂ ਜਿੱਤ ਚੁੱਕੀ ਆ ਜਦਕਿ ਕੰਜ਼ਰਵੇਟਿਵ ਪਾਰਟੀ ਨੇ 130 ਸੀਟਾਂ ਜਿੱਤੀਆਂ ਨੇ। ਉਧਰ ਸਕਾਟਿਸ਼ ਨੈਸ਼ਨਲ ਪਾਰਟੀ ਨੇ 22 ਸੀਟਾਂ, DUP ਪਾਰਟੀ ਨੇ 8, LD ਪਾਰਟੀ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 5 ਸੀਟਾਂ ਜਿੱਤ ਚੁੱਕੇ ਨੇ। ਹੁਣ ਤੱਕ 650 ਸੀਟਾਂ ਦੇ ਵਿੱਚੋਂ 320 ਸੀਟਾਂ ਦੇ ਨਤੀਜੇ ਆ ਚੁੱਕੇ ਨੇ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦੇ ਲਈ 326 ਜਾਂ ਉਸ ਤੋਂ ਵੱਧ ਸੀਟਾਂ ਜਿੱਤਣੀਆਂ ਲਾਜ਼ਮੀ ਨੇ। ਜਿਸ ਤਰੀਕੇ ਦੇ ਕਿਆਸਰੀਆਂ ਲੱਗ ਰਹੀਆਂ ਨੇ ਅਤੇ ਉਲਟਫੇਰ ਹੋ ਰਿਹਾ ਆ, ਕਈ ਸਿਆਸੀ ਪੰਡਤਾਂ ਦਾ ਇਹ ਮੰਨਣਾ ਆ ਵੀ ਇਸ ਵਾਰ ਹੰਗ ਪਾਰਲੀਮੈਂਟ ਹੋ ਸਕਦੀ ਆ। ਥਰੀਸਾ ਮੇ ਜੋ ਕਿ ਪ੍ਰਧਾਨ ਮੰਤਰੀ ਸਨ UK ਦੇ, ਉਹਨਾਂ ਨੇ ਇਹ ਸੋਚ ਕੇ ਸਰਕਾਰ ਭੰਗ ਕੀਤੀ ਸੀ ਵੀ ਉਹ ਬ੍ਰੈਕਸਿਟ ਦੇ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਕਾਫੀ ਵੱਡੀ ਜਿੱਤ ਪ੍ਰਾਪਤ ਕਰਨਗੇ, ਪਰ ਉਹਨਾਂ ਦੇ ਉਸ ਫੈਸਲੇ ਤੋਂ ਬਾਅਦ ਦੇ ਵਿੱਚ ਅਤੇ 2 ਅੱਤਵਾਦੀ ਹਮਲਿਆਂ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਮਨ ਬਦਲਿਆ ਹੋਇਆ ਨਜ਼ਰ ਆ ਰਿਹਾ ਆ। ਸੋਸ਼ਲ ਨੈਟਵਰਕ ਦੇ ਉੱਤੇ ਵੀ ਹੰਗ ਪਾਰਲੀਮੈਂਟ ਕਾਫੀ ਜ਼ਿਆਦਾ ਟ੍ਰੈਂਡ ਕਰ ਰਿਹਾ ਆ। ਲੇਬਰ ਪਾਰਟੀ ਦੇ ਲੀਡਰ ਜਰਮੀ ਕੋਰਬਾਈਨ ਆ ਰਹੇ ਨਤੀਜਿਆਂ ਤੋਂ ਕਾਫੀ ਖੁਸ਼ ਨੇ ਅਤੇ ਉਧਰ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਆ। ਉਹਨਾਂ ਨੂੰ ਆਪਣੀ ਮੈਜੋਰਟੀ ਲੂਜ਼ ਕਰਨ ਦਾ ਡਰ ਵੀ ਲੱਗਾ ਹੋਇਆ ਆ। ਹੋ ਸਕਦਾ ਹੈ ਵੀ ਦੋਨਾਂ ਵੀ ਪਾਰਟੀਆਂ ਵਿੱਚੋਂ ਕੋਈ ਵੀ ਮੈਜੋਰਟੀ ਹਾਸਲ ਨਾ ਕਰ ਸਕਣ ਅਤੇ ਕੋਲੀਸ਼ਨ ਸਰਕਾਰ ਬਣਾਉਣੀ ਪਵੇ, ਪਰ ਅਜੇ ਇਸ ਦੇ ਬਾਰੇ ਕਹਿਣਾ ਬਹੁਤ ਭਵਿੱਖਬਾਣੀ ਹੋਵੇਗੀ ਜਿੰਨੀ ਦੇਰ ਤੱਕ ਪੂਰੇ ਨਤੀਜੇ ਨਹੀਂ ਆ ਜਾਂਦੇ। ਲੇਬਰ ਪਾਰਟੀ ਦੇ ਮੁਖੀ ਜਰਮੀ ਕੋਰਬਾਈਨ ਨੇ ਆਪਣੇ ਹਲਕੇ ਇਜ਼ਲਿੰਗਟਨ ਨਾਰਥ ਤੋਂ ਜਿੱਤ ਹਾਸਲ ਕਰ ਲਈ ਆ ਅਤੇ ਖਬਰਾਂ ਕਰਨ ਤੱਕ ਥਰੀਸਾ ਮੇ ਦੀ ਹਲਕੇ ਦੇ ਵਿੱਚ ਕਾਊਂਟਿੰਗ ਸ਼ੁਰੂ ਨਹੀਂ ਹੋਈ ਸੀ। ਦੋਸਤੋ ਇਹ ਸੀਗੀਆਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ ਸੈਨ ਹੋਜ਼ੇ ਵਿੱਚ 70 ਡਿਗਰੀ ਹਾਈ 54 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 61 ਡਿਗਰੀ ਹਾਈ 53 ਡਿਗਰੀ ਲੋ, ਸੈਕਰਾਮੈਂਟੋ 'ਚ 78 ਡਿਗਰੀ ਹਾਈ 51 ਡਿਗਰੀ ਲੋ, ਯੂਬਾ ਸਿਟੀ 'ਚ 81 ਡਿਗਰੀ ਹਾਈ 52 ਡਿਗਰੀ ਲੋ, ਸਟਾਕਟਨ ਵਿੱਚ 80 ਡਿਗਰੀ ਹਾਈ 51 ਡਿਗਰੀ ਲੋ, ਟ੍ਰੇਸੀ ਵਿੱਚ 78 ਡਿਗਰੀ ਹਾਈ 53 ਡਿਗਰੀ ਲੋ, ਮੋਡੈਸਟੋ ਵਿੱਚ 80 ਡਿਗਰੀ ਹਾਈ 53 ਡਿਗਰੀ ਲੋ, ਫ੍ਰੈਜ਼ਨੋ 'ਚ 84 ਡਿਗਰੀ ਹਾਈ 56 ਡਿਗਰੀ ਲੋ, ਬੇਕਰਸਫੀਲਡ 'ਚ 99
डिग्री हाई 61 डिग्री लो, लॉस एंजलिस 76 डिग्री हाई 26 डिग्री लो, रॉकी विच 54 डिग्री हाई 33 डिग्री लो, साउथ लेक टाहो दे विच 57 डिग्री हाई 40 डिग्री लो, पोर्टलैंड ओरेगन 61 डिग्री हाई 50 डिग्री लो मींह पवेगा, सियाटल विच 61 डिग्री हाई 48 डिग्री लो, 50% चांस ने मींह पैण दे, फ्लैगस्टाफ एरिजोना दे विच 81 डिग्री हाई 48 डिग्री लो, सॉल्ट लेक सिटी यूटा 88 डिग्री हाई 57 डिग्री लो, शिकागो दे विच 81 डिग्री हाई 69 डिग्री लो, न्यूयॉर्क दे विच 82 डिग्री हाई 64 डिग्री लो, टोरंटो विच 23 डिग्री सेल्सियस हाई 14 डिग्री सेल्सियस लो, विनीपेग च 27 डिग्री सेल्सियस हाई 16 डिग्री सेल्सियस लो, कैलगरी विच 20 डिग्री सेल्सियस हाई 7 डिग्री सेल्सियस लो, वैनकूवर कैनेडा दे विच 17 डिग्री सेल्सियस हाई 10 डिग्री सेल्सियस लो, अमृतसर पंजाब च 37 डिग्री सेल्सियस हाई 24 डिग्री सेल्सियस लो, मेलबर्न आस्ट्रेलिया च 15 डिग्री सेल्सियस हाई 8 डिग्री सेल्सियस लो, लंडन यूके दे विच 22 डिग्री सेल्सियस हाई 15 डिग्री सेल्सियस लो, बर्लिन जर्मनी च 22 डिग्री सेल्सियस हाई 12 डिग्री सेल्सियस लो, पेरिस फ्रांस दे विच 27 डिग्री सेल्सियस हाई 16 डिग्री सेल्सियस लो टैंपरेचर रहेगा। ते हुण जे स्टॉक मार्केट ते नजर मारीए, वीरवार दी क्लोजिंग तक डाउ जोन्स च 9 पॉइंट वधे 21182 ते मार्केट क्लोज होई, नैस्डैक दे विच 24 पॉइंट वधे 6321 दे उत्ते मार्केट क्लोज होई, S&P दे विच कोई फर्क नहीं रहा 2433 दे उत्ते मार्केट क्लोज होई, विलशायर 5000 दे विच 40 पॉइंटां दा वाधा होया 25312 दे उत्ते मार्केट क्लोज होई, एक US डॉलर दी कीमत 64 रुपये 25 पैसे, एक कैनेडियन डॉलर दी कीमत 47 रुपये 52 पैसे, एक ब्रिटिश पाउंड स्टर्लिंग दी कीमत 81 रुपये 99 पैसे, एक यूरो दी कीमत 71 रुपये 91 पैसे, एक ऑस्ट्रेलियन डॉलर दी कीमत 48 रुपये 37 पैसे, एक न्यूजीलैंड डॉलर दी कीमत 46 रुपये 28 पैसे, एक सिंगापुर डॉलर दी कीमत 46 रुपये 47 पैसे, एक बहरीनी दिनार दी कीमत 170 रुपये 27 पैसे, एक कुवैती दिनार दी कीमत 211 रुपये 95 पैसे, एक US डॉलर दी कीमत $1.35 कैनेडियन डॉलर रही। सोने दा भाव $1278.96 प्रति आउंस, चांदी दा भाव $17.40 प्रति आउंस रहा। ते श्रोतियो इत्थे ही साडा अज दा अपडेट अमेरिका खबरां दा बुलेटिन हुण समाप्त हुंदा है। हुण मैनूं राजकरणवीर सिंह नूं इजाजत दिओ। मेरे वल्लों तुहानूं सारिआं नूं बहुत प्यार सत्कार सहित दोनों हाथ जोड़ के निੱਕੀ ਜਿਹੀ सत श्री अकाल। जिन्ने वास्ते रहो हसते खेलते रहो ते सुनते रहो पंजाबी रेडियो USA।